दर्शकों ब्रेक तो बाद तुहाडा सब दा भरपूर स्वागत है। सो दूसरे सैगमेंट दे विच आपां गलबात करन जा रहे हैं कि व्यूअर्स जिस तरह कि तुसीं सारे जानते हो कि जो मोदी सरकार है वो घट गिनतियां ते किस तरह जुल्म कर रही है। हुण वो अपने सियासी जिहड़े विरोधी ने उन्हां ते भी जुल्म कर रही है और उन्हां नूं जेलां विच धड़ाधड़ तक रही है। जे भारतीय लोगों ने जिसके उपर भारतीय लोगों ने जो चुप धारी हुई है, जे भारतीयों विच इसका विरोध ना होया ਤਾਂ ਸਾਰੇ ਦੇਸ਼ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪਵੇਗਾ। ਇਸ ਇਸ਼ੂ ਦੇ ਉੱਪਰ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ? ਦੇਖੋ ਅਕਸਰ ਇਹ ਅਖਾਣ ਜਾਂ ਕੋਟ ਦੁਹਰਾਇਆ ਜਾਂਦਾ ਹੈ ਕਿ ਜੀ ਸੱਚ ਨੂੰ ਹਮੇਸ਼ਾ ਫਾਂਸੀ ਹੁੰਦੀ ਹੈ ਜੀ। ਇਹ ਗੱਲ ਠੀਕ ਵੀ ਹੈ ਤੇ ਠੀਕ ਨਹੀਂ ਵੀ ਹੈ। ठीक नहीं इसलिए है कि सच नूं फांसी इसलिए हुंदी है क्योंकि लोग सच दा साथ नहीं दिंदे। वो डर जाते ने, लालच फस जाते ने, घबरा जाते ने और ये हुंदा है कि मैनू की और इसलिए फिर जिहड़ा सच दे उत्ते खलोता हुंदा है ये सच नूं सच तां रब है, अल्टीमेट वो हक है और एब्सोल्यूट ट्रूथ है, उन्होंने कौन फांसी दे सकता है। लेकिन इस कोई शक नहीं है कि जदों झूठियां दा गरोह, झूठियां दा समूह जिहड़े साइलेंट हुंदे ने और इस नूं जदों अंग्रेजी च कहा जाता है कि साइलेंस इज हाफ एक्सैप्टेंस, किसी इशू ते जदों तुसीं चुप रहिंदे हो देख के भी बोलण दी हिम्मत नहीं करदे कि तुहाडे सामने की हो रहा है, तुसीं इनफैक्ट जिहड़ा जुल्म करन वाला है उहदा साथ दे रहे हो। हाफ एक्सैप्टेंस नहीं है, फुल एक्सैप्टेंस ही है क्योंकि तुसीं प्रोटेस्ट नहीं कर रहे और ज़ाहिर है जिहड़ा बोलेगा, खलोएगा, प्रोटेस्ट करेगा ਉਹਨੂੰ ਉਹਦਾ ਖਮਿਆਜ਼ਾ ਭੁਗਤਣਾ ਪਏਗਾ। ਤੇ ਜਿਹੜੇ ਸੱਚ ਦੇ ਰਸਤੇ ਦੇ ਪਾਂਧੀ ਨੇ ਉਹ ਇਸ ਲਈ ਉਹਨੂੰ ਮਿੱਠਾ ਕਰਕੇ ਮੰਨਦੇ ਨੇ ਜਾਂ ਉਸ ਸਜ਼ਾ ਨੂੰ ਵੀ ਉਹ ਸਮਝਦੇ ਨੇ ਕਿ ਕਿਉਂਕਿ ਉਹਨਾਂ ਦੀ ਜ਼ਿੰਦਗੀ ਦੁਨੀਆ ਦੇ ਮੋਹ ਜਾਂ ਲਾਲਚ ਲਈ ਨਹੀਂ ਹੁੰਦੀ। ਉਹਨਾਂ ਦੇ ਅੰਦਰ ਇਹ ਬਿਲਟ ਹੁੰਦਾ, ਇਨਹੈਰੈਂਟ ਹੁੰਦਾ ਕਿ ਅਸੀਂ ਸੱਚ ਦਾ ਸਾਥ ਦੇਣਾ, ਅਸੀਂ ਝੂਠ ਨੂੰ ਵੰਗਾਰਨਾ। ਝੂਠ ਦੇ ਇੱਕ ਵੰਗਾਰਨ ਵਾਲੇ ਨੇ, एक लड़न वाले ने, एक मनते ने भी झूठ है, भावें वो कुछ ना भी कर रहे होण, अंदर प्रेयर ही कर रहे होण जां दुआ ही करन, ते एक वो ने जिहड़े वध चढ़ के साथ दिंदे ने। सो वो तो उस क्रिमिनल लिस्ट आ जांदे ने। पर जिहड़े लोग साइलेंट भी रहिंदे ने वो भी अल्टीमेटली जिन्हों तुसीं कहो कि भी उस दे नाल गुनाह करन वाले दे नाल कंपलिसिट ने, वो उन्हां दा ही हिस्सा ने। और अज जो भारत दे विच चल रहा है, बाकी टॉपिक्स तां असीं डिस्कस करदे हैं, पर एक कोविड-19 ਦੀ ਇਸ ਵਬਾ ਨੂੰ, ਇਸ ਡਿਜ਼ਾਸਟਰ ਨੂੰ ਕਿਵੇਂ ਮੋਦੀ ਐਡਮਿਨਿਸਟ੍ਰੇਸ਼ਨ ਨੇ ਓਪਰਚੁਨਿਟੀ ਦੇ ਵਿੱਚ ਬਦਲਿਆ ਹੋਇਆ ਹੈ ਔਰ ਇਹਦੀ ਆੜ ਦੇ ਵਿੱਚ ਕਿਵੇਂ ਆਪਣੇ ਵਿਰੋਧੀਆਂ ਦੀ ਆਵਾਜ਼ ਨੂੰ ਕੁਚਲਣ ਦੇ ਲਈ ਜਿਵੇਂ ਉਹਨਾਂ ਨੇ ਇੱਕ ਤੋਂ ਬਾਅਦ ਇੱਕ ਗ੍ਰਿਫਤਾਰੀ ਕੀਤੀ ਹੈ। ਜੇ ਭੌਵੇਂ ਗਾਉਂ ਮਹਾਰਾਸ਼ਟਰ 'ਚ ਦਲਿਤਾਂ ਦਾ ਇਕੱਠ, ਜਿਹੜੀ ਮੈਮਰੀ ਉਹਨਾਂ ਦੀ ਕਿ ਕਿਵੇਂ ਉਹਨਾਂ ਨੇ ਬ੍ਰਾਹਮਣਵਾਦੀ ਪੇਸ਼ਵਾਦੀ ਫੋਰਸ ਨੂੰ ਹਰਾਇਆ ਸੀ ਅੰਗਰੇਜ਼ਾਂ ਦੇ ਨਾਲ ਮਿਲ ਕੇ, ਉਹਨੂੰ ਸੈਲੀਬ੍ਰੇਟ ਕਰਦੇ ਆ। ਹਿੰਸਾ ਕਰਨ ਵਾਲੇ ਇਹ ਵਾਇਲੈਂਸ, ਲੇਕਿਨ ਉਦੋਂ ਤਾਂ ਨਹੀਂ ਬੋਲੇ ਕਿਉਂਕਿ ਭਾਰਤ ਭਰ ਦਾ ਦਰਦ ਖਲੋ ਗਿਆ। ਹੁਣ ਉਹਨਾਂ ਨੇ ਉਹ ਕੋਈ ਸਾਬਕਾ ਪ੍ਰੋਫੈਸਰ ਹੋਏ, ਕੋਈ ਦਿੱਲੀ 'ਚ ਹੋਏ, ਕੋਈ 73 ਸਾਲਾਂ ਦਾ ਉਹਨਾਂ ਦਾ ਓਲਡ ਇੰਟੈਲੈਕਚੁਅਲ, ਉਹਦੀ ਜ਼ਮਾਨਤ ਨਹੀਂ ਹੋਣ ਦੇ ਰਿਹਾ। ਉਹਦੀ ਡਾਟਰ ਦਾ ਇੱਕ ਦਿਨ ਇੰਟਰਵਿਊ ਸੀ ਕਿ ਵੀ ਮੇਰਾ ਫਾਦਰ ਕੋਵਿਡ-19 ਵੀ ਆ ਉਹਨੂੰ ਔਰ ਕੁਛ ਨਹੀਂ ਹੈ, ਕੋਈ ਸਿਰਫ ਉਹੀ ਭੌਵੇਂ ਗਾਉਂ ਦੇ ਥੱਲੇ। ਫਿਰ ਅਸੀਂ CA ਦੇ ਹਵਾਲੇ ਨਾਲ ਦੇਖਿਆ ਕਿ ਜਿਨ੍ਹਾਂ ਬੀਬੀਆਂ ਨੇ ਯੂਨੀਵਰਸਿਟੀ ਸਟੂਡੈਂਟਸ ਔਰ ਆਮ ਉਹਨਾਂ ਦੇ ਵਿੱਚ ਸਫੂਰਾ ਜ਼ਰਗਰ ਹੋਏ, ਦੂਸਰੀਆਂ ਉਹ ਤਾਂ ਸਫੂਰਾ ਜ਼ਰਗਰ ਦੇ ਤਾਂ ਬੇਲ ਹੋ ਗਈ, ਕਿੰਨੇ ਹੋਰ ਨੇ ਜਿਨ੍ਹਾਂ ਦੀ ਅਜੇ ਤੱਕ ਬੇਲ ਨਹੀਂ ਹੋਈ। ਔਰ ਇਸ ਸਾਰੇ ਦੇ ਨਾਲ ਨਾਲ ਹੁਣ ਜਰਨਲਿਸਟਾਂ ਦਾ ਵੀ ਕੁਛ ਤਾਂ ਇੱਕ ਦੋ ਮਾਰੇ ਨੇ, ਇੱਕ ਲਖਨਊ 'ਚ, ਇੱਕ ਹੋਰ ਥਾਵਾਂ ਤੇ ਜਿਨ੍ਹਾਂ ਦੇ ਮਰਡਰ ਕਰਵਾਏ ਨੇ ਇਹਨਾਂ ਨੇ ਗੁੰਡਿਆਂ ਤੋਂ, ਲੇਕਿਨ ਉਹਨਾਂ ਦੇ ਉੱਤੇ ਕੇਸ ਪਾਏ ਜਾ ਰਹੇ ਨੇ। ਔਰ ਜਿਵੇਂ ਅੱਜ ਹੀ, ਕਿਉਂਕਿ ਅਸੀਂ ਇਹ 5 ਅਗਸਤ ਦੇ ਹਵਾਲੇ ਨਾਲ ਔਰ ਰਾਫੇਲ ਦੇ ਹਵਾਲੇ ਨਾਲ ਪੰਜਾਬ 'ਚੋਂ ਕਿਸੇ ਪ੍ਰੋਮੀਨੈਂਟ ਦੇ ਨਾਲ ਗੱਲ ਕਰਨਾ ਚਾਹੁੰਦੇ ਸੀ, ਮੈਂ ਨਾਂ ਤਾਂ ਨਹੀਂ ਲਵਾਂਗਾ, ਪਰ ਮੈਨੂੰ ਅਮਰਵੀਰ ਸਿੰਘ ਨੇ ਦੁਪਹਿਰੇ ਕਾਲ ਕਰਕੇ ਕਿਹਾ ਕਿ ਜੀ ਜਿਹਨੂੰ ਉੱਥੇ ਕਾਲ ਕਰੋ ਉਹ ਦੌੜਦਾ, ਉਹ ਗੱਲ ਨਹੀਂ ਕਰਨਾ ਚਾਹੁੰਦਾ। ਕਿਉਂਕਿ ਇਸ ਸਾਰੀ ਆੜ ਦੇ ਵਿੱਚ ਪੰਜਾਬ ਦੇ ਵਿੱਚ ਜਿਹੜਾ ਫੜੋ ਫੜੀ ਹੈ UAPA ਦੇ ਥੱਲੇ 97 ਦੇ ਕਰੀਬ ਕੇਸ, 300 ਦੇ ਕਰੀਬ ਸਿੱਖ ਨੌਜਵਾਨ, ਕੱਲਾ ਪੰਜਾਬ 'ਚ ਨਹੀਂ ਜੰਮੂ ਕਸ਼ਮੀਰ 'ਚ। ਅੱਗੇ ਤਾਂ ਚਲੋ ਉੱਥੇ ਜਿਹੜੀ ਵੀ ਭਾਵੇਂ ਉਹਨਾਂ ਦੀ ਨਾਮ ਨਿਹਾਦੀ ਹਕੂਮਤ ਹੁੰਦੀ ਸੀ ਸਿੱਖਾਂ ਪ੍ਰਤੀ ਉਹਨਾਂ ਦਾ ਇੱਕ ਠੀਕ, ਹੁਣ ਤਾਂ ਕਿਉਂਕਿ ਯੂਨੀਅਨ ਟੈਰੀਟਰੀ ਬਣਾਇਆ ਹੋਇਆ ਜੰਮੂ ਕਸ਼ਮੀਰ ਨੂੰ ਤੇ ਰੈਫਰੈਂਡਮ 2020 ਦੀ
ਰਜਿਸਟ੍ਰੇਸ਼ਨ ਨੂੰ ਲੈ ਕੇ ਉੱਥੇ ਪੂਰਾ ਸ੍ਰੀਨਗਰ ਚ ਜੰਮੂ ਸਿੰਬਲ ਕੈਂਪ ਕਠੂਆ ਆਲੇ ਦੁਆਲੇ ਜਿੰਨੇ ਨੇ ਉਹਨਾਂ ਚੋਂ ਸਿੱਖ ਨੌਜਵਾਨਾਂ ਨੂੰ ਚੁੱਕਿਆ ਜਾ ਰਿਹਾ ਔਰ ਉਹਨਾਂ ਦੇ ਕੇਸ ਰਜਿਸਟਰ ਕੀਤੇ ਜਾ ਰਹੇ ਨੇ। ਯੂਨੀਅਨ ਟੈਰੀਟਰੀ ਦਾ ਤਾਂ ਮਤਲਬ ਦਿੱਲੀ ਦੀ ਹਕੂਮਤ ਹੈ ਉਹਦੇ ਤਾਂ। ਔਰ ਇਧਰ ਜੋ ਪੰਜਾਬ ਦੇ ਵਿੱਚ ਅਮਰਿੰਦਰ ਐਂਡ ਕੰਪਨੀ ਔਰ ਉਹਦਾ ਉਹ ਹਿੰਦੂਤਵੀ ਡੀਜੀਪੀ ਦਿਨਕਰ ਗੁਪਤਾ ਕਰ ਰਿਹਾ, ਉਹ ਚੈਲੰਜ ਕਰ ਰਿਹਾ ਅਮਰਿੰਦਰ ਜੀ ਮੈਂ ਕਿਸੇ ਨੂੰ ਨਜਾਇਜ਼ ਨਹੀਂ ਫੜਿਆ, ਦੱਸੋ ਜੀ ਕੀ ਹੈ। ਸੋ ਬਿਲਕੁਲ ਹੀ ਅਜੀਤ ਡੋਭਾਲ ਦਾ ਇਹ ਬਿਜ਼ਨਸ ਪਾਰਟਨਰ ਔਰ ਹਿੰਦੂਤਵੀ ਜਿਹੜਾ ਬ੍ਰਾਂਡ ਦਾ ਬੰਦਾ ਹੈ ਇਹ ਇਸ ਕੰਮ ਤੇ ਲੱਗੇ ਹੋਏ ਨੇ। ਔਰ ਇਹਦੇ ਚ ਜੋ ਕੁਛ ਚੱਲ ਰਿਹਾ ਹੈ ਦੇਖਣ ਵਾਲੀ ਗੱਲ ਇਹ ਹੈ ਕਿ ਜਿਹੜੀ ਵਾਸਟ ਮੈਜੋਰਿਟੀ ਹੈ, ਇੱਕ ਦੋ ਜਿਹੜੇ ਇੰਡੀਪੈਂਡੈਂਟ ਕਿਸਮ ਦੇ ਨੇ ਉਹਨਾਂ ਦੇ ਤੁਸੀਂ ਪ੍ਰਾਈਵੇਟ YouTube ਚੈਨਲਸ ਤੇ ਪ੍ਰੋਟੈਸਟ ਦੇਖ ਸਕਦੇ ਹੋ, ਜਾਂ ਇਹ ਜਿਹੜੇ ਥੋੜੇ ਲੈਫਟਿਸਟ ਲੀਨਿੰਗ ਵਾਲੇ ਪ੍ਰਿੰਟ ਸਕਰੋਲ ਜਾਂ ਇਸ ਕਿਸਮ ਦੀਆਂ ਪਬਲੀਕੇਸ਼ਨਸ ਨੇ ਇਹਨਾਂ 'ਚ ਤੁਹਾਨੂੰ ਆਰਟੀਕਲ ਨਜ਼ਰ। ਬਾਕੀ ਤਾਂ ਇਵੇਂ ਲੱਗ ਰਿਹਾ ਵੀ ਜਿਵੇਂ ਕਿਸੇ ਦੇਸ਼ ਨੂੰ ਕੋਈ ਪਰਵਾਹ ਨਹੀਂ ਹੈ ਕਿ ਕਿਹੜਾ ਲਾ ਫਲਾਊਟ ਹੋਇਆ, ਕਿਹਦੇ ਨਾਲ ਧੱਕਾ ਹੋ ਰਿਹਾ, ਬੁੱਢਾ ਚੁੱਕ ਕੇ ਅੰਦਰ ਦੇ ਦਿੱਤਾ ਹੈ ਕਿ ਬੀਬੀ ਨੂੰ ਜ਼ੁਲਮ ਦਾ ਸ਼ਿਕਾਰ ਬਣਾਇਆ। ਔਰ ਇੱਕ ਆਰਟੀਕਲ ਪ੍ਰਿੰਟ ਦੇ ਵਿੱਚ ਜਿਹੜਾ ਸ਼ਿਵਮ ਵਿਜ ਦਾ ਆਇਆ, ਮੈਂ ਉਹਨੂੰ ਥੋੜਾ ਜਿਹਾ ਡਿਸਕਸ ਕਰਨਾ ਚਾਹਾਂਗਾ, ਸਾਰੀ ਡਿਟੇਲ 'ਚ ਤਾਂ ਨਹੀਂ, ਪਰ ਉਹਦੀ ਜਿਹੜਾ ਉਨਵਾਨ ਹੀ ਇਹ ਹੈ, ਇੰਡੀਅਨਸ ਵਿਲ ਰਿਗਰੈਟ देयर ਸਾਇਲੈਂਸ ਓਵਰ ਮੋਦੀਜ਼ ਐਵਰ ਗਰੋਇੰਗ ਲਿਸਟ ਆਫ ਪੋਲੀਟੀਕਲ ਪ੍ਰਿਜ਼ਨਰਸ। ਕਿ ਜਿਵੇਂ ਇੰਨੀ ਲੰਬੀ ਲਿਸਟ ਹੁੰਦੀ ਜਾ ਰਹੀ ਹੈ ਸਿਆਸੀ ਵਿਚਾਰਾਂ ਵਾਲਿਆਂ ਨੂੰ ਅੰਦਰ ਧੱਕਣ ਦੀ, ਤੇ ਇੱਕ ਦਿਨ ਆਏਗਾ ਕਿ ਭਾਰਤ ਵਾਲੇ ਜਿਹੜੇ ਨੇ ਇਸ ਗੱਲ ਦੇ ਉੱਤੇ ਭਾਰਤ ਵਾਸੀ ਸ਼ਰਮਿੰਦਾ ਹੋਣਗੇ ਕਿ ਭਾਈ ਅਸੀਂ ਆਪਣੀ ਆਵਾਜ਼ ਕਿਉਂ ਨਹੀਂ ਅਕ੍ਰੋਸ ਇੰਡੀਆ। ਐਨੀਵਨ ਹੂ ਡੇਅਰਸ ਔਰ ਕੁਡ ਡੇਅਰ ਟੂ ਐਕਸਪ੍ਰੈਸ ਪੋਲੀਟੀਕਲ ਡਿਸਐਗਰੀਮੈਂਟ ਵਿਦ ਮੋਦੀ ਗਵਰਨਮੈਂਟ ਰਿਸਕਸ ਗੋਇੰਗ ਟੂ ਜੇਲ ਔਨ ਟਰੰਪਡ ਅਪ ਚਾਰजेस in which trial and bail are difficult। ਕਿ ਵੀ ਜਿਹੜਾ ਵੀ ਕੋਈ ਬੋਲਦਾ ਹੈ ਜਾਂ ਬੋਲਣ ਦੀ ਹਿੰਮਤ ਕਰਦਾ ਹੈ ਝੂਠੇ ਕੇਸਾਂ 'ਚ ਉਹਨੂੰ ਫੜ ਲਿਆ ਜਾਂਦਾ ਔਰ ਈਵਨ ਉਹਦੀ ਬੇਲ ਵੀ ਨਹੀਂ ਹੋਣ ਦਿੱਤੀ ਜਾਂਦੀ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਭਾਈ ਇਸ ਵਾਰ ਅਸੀਂ ਫੇਰ ਉਸ ਪਾਸੇ ਵੱਲ ਜਾ ਰਹੇ ਕਿ ਜਿਹੜੀ ਕਦੇ ਬੇਸ਼ੱਕ ਨੈਪੋਲੀਅਨ ਨਾਲ ਜੋੜੀ ਜਾਂਦੀ, ਉੱਥੋਂ ਨੇ ਗੱਲ ਸ਼ੁਰੂ ਕੀਤੀ ਕਿ ਬੈਸਟ ਫਾਰਮ ਆਫ ਡਿਫੈਂਸ ਇਜ਼ ਆਫੈਂਸ। ਉਹਨੇ ਕਿਹਾ ਜੀ ਮੋਦੀ ਇਸ ਦੇ ਉੱਤੇ ਪੂਰਾ ਅਮਲ ਕਰ ਰਿਹਾ ਹੈ, ਕਿਉਂਕਿ 2018 ਦੇ ਵਿੱਚ ਜਦੋਂ ਭੀਮਾ ਕੋਰੇਗਾਂਵ ਮਹਾਰਾਸ਼ਟਰ 'ਚ ਦਲਿਤਾਂ ਦੇ ਉੱਤੇ ਵਾਇਲੈਂਟ ਅਟੈਕ ਹੋਇਆ, ਬਹੁਤ ਪ੍ਰੋਟੈਸਟ ਹੋਏ, ਚਾਰ ਚਫੇਰੇ, ਬਿਲਕੁਲ ਪੋਲੀਟੀਕਲ ਹੌਟ ਪੋਟੈਟੋ ਸਿਚੁਏਸ਼ਨ ਸੀ। ਔਰ ਉਹਦੇ 'ਚ ਇਹ ਜਿਹੜਾ ਇਨਵੋਲਵ ਸੀ ਇੱਕ ਬੰਦਾ ਸੰਭਾਜੀ ਪਿੰਡੇ, ਇਹ ਫਾਰਮਰ ਹੈ, RSS ਵਰਕਰ ਸੀ ਔਰ ਉਹਨੂੰ ਮੋਦੀ ਵੀ ਐਡਮਾਇਰ ਕਰਦਾ ਹੈ, ਇਹਦੇ ਬਾਵਜੂਦ ਕਿ ਉਹ ਮੇਨ ਉਹ ਹਿੰਸਾ ਕਰਨ ਵਾਲਿਆਂ ਜ਼ਿੰਮੇਵਾਰ ਸੀ। ਔਰ ਇਸੇ ਤਰ੍ਹਾਂ ਉਹਨਾਂ ਨੇ ਬਜਾਏ ਕਿ ਉਦੋਂ ਬੀਜੇਪੀ ਦੀ ਗਵਰਨਮੈਂਟ ਸੀ, ਸੋ ਉਹਨਾਂ ਨੂੰ ਤਾਂ ਕਿਸੇ ਨੇ ਹੱਥ ਨਹੀਂ ਪਾਇਆ, ਪਰ ਹੁਣ ਹਿੰਦੂਤਵਾ ਫੋਰਸਿਸ ਜਿਹੜੇ ਨੇ ਉਹਨਾਂ ਨੇ ਇਹਨਾਂ ਸਾਰਿਆਂ ਨੂੰ ਜਿਹੜੇ ਵਿਕਟਮ ਸੀ ਕਿ ਭਾਈ ਦਲਿਤਾਂ ਨੂੰ ਇਹ ਵੀ ਕਿ ਭਾਈ ਤੁਸੀਂ 100-150 ਸਾਲ ਪਹਿਲਾਂ ਵਾਲਾ ਪ੍ਰਾਈਡ ਕਿੱਥੋਂ ਲੈ ਰਹੇ ਹੋ ਕਿ ਜੀ ਤੁਸੀਂ ਪੇਸ਼ਵਾ ਬ੍ਰਾਹਮਣਾਂ ਨੂੰ ਹਰਾਇਆ ਸੀ ਔਰ ਤੁਸੀਂ ਅੰਗਰੇਜ਼ਾਂ ਦੇ ਨਾਲ ਰਲੇ ਸੀ, ਔਰ ਉਹਨਾਂ ਸਾਰਿਆਂ ਨੂੰ ਤੁਸੀਂ ਮਾਓਇਸਟ ਕਹਿ ਰਹੇ ਨੇ ਔਰ ਨਕਸਲੀ ਕਹਿ ਰਹੇ ਨੇ ਕਿ ਭਾਈ ਤੁਸੀਂ ਇਨਸਾਈਟ ਕੀਤਾ ਭੀਮੇ ਕੋਰੇਗਾਂਵ 'ਚ। ਔਰ ਉਹਦੇ 'ਚ ਉਹਨਾਂ ਨੇ ਕੋਈ ਪੋਇਟ ਹੋਏ, ਕੋਈ ਪ੍ਰੋਫੈਸਰ ਹੋਏ, ਉਹਨਾਂ ਨੂੰ ਵੀ ਚੁੱਕ ਕੇ ਉਹਨਾਂ ਦੇ ਵਿੱਚ ਜਿਹਨਾਂ ਦਾ ਲੇਟੈਸਟ ਦਿੱਲੀ ਯੂਨੀਵਰਸਿਟੀ ਪ੍ਰੋਫੈਸਰ ਹੈਨੀ ਬਾਬੂ, ਕਿਉਂਕਿ ਇਹ ਵੀ ਇੱਕ ਖਬਰ ਇੱਕ ਡਿਫਰੈਂਟਲੀ ਵੀ ਲੱਗੀ ਹੋਈ ਹੈ ਕਿ ਕਿਵੇਂ ਦਿੱਲੀ ਯੂਨੀਵਰਸਿਟੀ ਟੀਚਰ ਅਰੈਸਟਡ ਬਾਈ NIA ਇਨ ਭੀਮਾ ਕੇਸ। ਸੋ ਇਹਦੇ 'ਚ ਵੀ ਆਰਟੀਕਲ 'ਚ ਰੈਫਰ ਹੈ ਕਿ ਦਿੱਲੀ ਯੂਨੀਵਰਸਿਟੀ ਦੇ ਪ੍ਰੋਫੈਸਰ ਨੂੰ ਚੁੱਕਿਆ ਹੋਇਆ। ਔਰ ਫਿਰ ਨਾਲ ਹੀ ਉਹਨਾਂ ਕਿਹਾ ਕਿ ਨਾਟ ਈਵਨ ਸਿੱਖ ਮੈਨ merely serving food to anti-CA protesters or putting up ਲੰਗਰ are being spared। ਕਿ CA ਵਾਲਿਆਂ ਦਾ ਵੀ ਜ਼ਿਕਰ ਹੈ ਕਿ ਉਹਨਾਂ ਨੂੰ ਚੁੱਕਿਆ ਜਾ ਰਿਹਾ ਹੈ, ਉਹਨਾਂ ਬੱਚੀਆਂ ਨੂੰ ਵੀ। ਉਹਨਾਂ ਨੇ ਕਿਹਾ ਕਿ ਜਿਨ੍ਹਾਂ ਸਿੱਖਾਂ ਨੇ CA ਪ੍ਰੋਟੈਸਟ ਵਾਲਿਆਂ ਨੂੰ ਲੰਗਰ ਛਕਾਇਆ, ਫੂਡ ਸਰਵ ਕੀਤਾ, ਉਹਨਾਂ ਨੂੰ ਵੀ ਉਹਨਾਂ ਨੇ ਸੈਡੀਸ਼ਨ ਦੇ ਚਾਰਜ ਦੇ ਥੱਲੇ ਅੰਦਰ ਦਿੱਤਾ ਹੋਇਆ। ਔਰ ਇਸੇ ਤਰ੍ਹਾਂ ਗੁੱਡ ਡਾਕਟਰ ਇਨ ਉੱਤਰ ਪ੍ਰਦੇਸ਼ ਕਾਫੀਲ ਖਾਨ ਇਜ਼ ਇਨ ਜੇਲ because he dared to speak against Home Minister of India in the context of Citizenship Amendment Act। और उस दी भी जमानत नहीं होने दी जा रही। प्रोमिनेंट डॉक्टर, वेरी रिस्पैक्टेबल। फिर उन्होंने कहा कि भी ਇਹੋ ਜਿਹਾ ਹੀ ਕੰਮ 5 ਅਗਸਤ 2019 ਨੂੰ ਜਦੋਂ ਕਸ਼ਮੀਰ 'ਚ ਇਹਨਾਂ ਨੇ ਯੂਨੀਲੈਟਰਲੀ ਕਨਸਟੀਟਿਊਸ਼ਨਲ ਚੇਂਜਸ ਕੀਤੀਆਂ ਔਰ ਫਿਰ ਜਿਹੜਾ ਫਾਰੂਕ ਅਬਦੁੱਲਾ, ਉਮਰ ਅਬਦੁੱਲਾ ਕਈ ਮਹੀਨੇ ਜੇਲ੍ਹਾਂ 'ਚ ਰਹੇ ਔਰ ਇਸ ਸਾਰੇ ਮਹਿਬੂਬਾ ਮੁਫਤੀ ਅਜੇ ਵੀ ਜੇਲ੍ਹ 'ਚ ਹੈ। ਔਰ ਇਹਦਾ all of this just to make sure there are no voices protesting the
ਕਨਸਟੀਟਿਊਸ਼ਨਲ ਚੇਂਜਸ ਕਿ ਕੋਈ ਵੀ ਜਿਹੜੀ ਹੈ ਇਹਨਾਂ ਦੀ ਜਿਹੜੀ ਇਹਨਾਂ ਨੇ ਤਬਦੀਲੀ ਕੀਤੀ ਉਹਦੇ ਖਿਲਾਫ ਕੋਈ ਵਿਰੋਧ ਨਾ ਹੋਏ ਔਰ ਇਸ ਸਾਰੇ ਚੋਂ ਫਿਰ ਇਹਨੇ ਜਿਹੜਾ ਵਿਜ ਨੇ ਇੰਦਰਾ ਗਾਂਧੀ ਦਾ ਦਿੱਤਾ ਹੈ ਕਿ ਜੀ ਉਹਨੇ ਵੀ ਐਮਰਜੈਂਸੀ ਜਦੋਂ ਲਾਈ ਔਰ ਉਹਨੇ ਸਾਰੀ ਡਾਇਸੈਂਟ ਖਤਮ ਕਰਤਾ। ਦੂਜਾ ਉਹਨੇ ਕਿਹਾ ਜੀ ਲੋਕ ਉਦੋਂ ਵੀ ਚੁੱਪ ਰਹੇ ਸੀ ਪਰ ਉਹਦੇ 'ਚ ਸਿਰਫ ਉਦੋਂ ਹੀ ਲੋਕ ਜਾਗੇ ਜਦੋਂ ਫਿਰ ਸੰਜੇ ਗਾਂਧੀ ਔਰ ਇੰਦਰਾ ਗਾਂਧੀ ਨੇ ਜ਼ਬਰਦਸਤੀ ਨਸਬੰਦੀ ਤੇ ਨਲਬੰਦੀ ਸ਼ੁਰੂ ਕੀਤੀ। ਫੈਮਿਲੀ ਪਲੈਨਿੰਗ ਚੁੱਕ ਕੇ ਲੋਕਾਂ ਨੂੰ ਉਹਦੇ 'ਚ ਕੁਆਰਿਆਂ ਦੀ ਵੀ ਜਿਹੜੀ ਆ ਨਸਬੰਦੀ ਕਰ ਦਿੱਤੀ ਔਰ ਇਹ ਸਭ ਤੋਂ ਜ਼ਿਆਦਾ ਅਨਪੋਪੂਲਰ ਹੋਇਆ ਔਰ ਇੰਦਰਾ ਗਾਂਧੀ ਦੀ ਹਾਰ ਦਾ ਕਾਰਨ ਬਣਿਆ। ਤੇ ਕਹਿੰਦੇ ਪਰ ਇੰਦਰਾ ਗਾਂਧੀ ਨੂੰ ਜਦੋਂ ਖੁਸ਼ਵੰਤ ਸਿੰਘ ਨੂੰ ਕੋਟ ਕੀਤਾ ਉਹਨੇ ਪੁੱਛਿਆ ਵੀ ਹਾਰ ਕਿਵੇਂ ਹੋ ਗਈ ਤਾਂ ਉਹਨੇ ਕਿਹਾ ਹਮਕੋ ਫੀਡਬੈਕ ਨਹੀਂ ਮਿਲਾ ਕਿ ਭਾਈ ਅਸੀਂ ਜੋ ਕਰ ਰਹੇ ਹਾਂ। ਔਰ ਉਹਨੇ ਕਿਹਾ ਵੀ ਇਹ ਮੋਦੀ ਐਂਡ ਕੰਪਨੀ ਜੋ ਹੁਣ ਇਹ ਡਾਇਸੈਂਟ ਦੀ ਆਵਾਜ਼ ਨੂੰ ਵੀ ਬੰਦ ਕਰ ਰਹੇ ਨੇ ਔਰ ਲੋਕ ਬੋਲ ਨਹੀਂ ਰਹੇ ਔਰ ਇਹ ਜਿਹੜਾ ਦਾ ਪੋਪੂਲਿਸਟ ਲੀਡਰ ਐਜ਼ ਅ ਪ੍ਰਿਜ਼ਨਰ ਆਫ ਹਿਜ਼ ਓਨ ਪ੍ਰੋਪੇਗੈਂਡਾ ਕਿ ਹੁਣ ਮੋਦੀ ਨੇ ਇਹ ਆਪਣੇ ਹੀ ਜਿਹੜਾ ਬਣਾਇਆ ਹੋਇਆ ਇੱਕ ਪ੍ਰੋਪੇਗੈਂਡਾ ਦਾ ਇੱਕ ਜਾਲ ਹੈ ਉਸ ਦਾ ਹੀ ਜਿਹੜਾ ਉਸ ਦੀ ਕੈਦ ਦੇ ਵਿੱਚ ਹੀ ਚਲਾ ਗਿਆ ਕਿਉਂਕਿ ਡਾਇਸੈਂਟ ਦੀ ਆਵਾਜ਼ ਬਾਰੇ ਕੁਛ ਆ ਨਹੀਂ ਰਿਹਾ ਔਰ ਲੋਕਾਂ 'ਚ ਕੀ ਚੱਲ ਰਿਹਾ ਹੈ ਇਸ ਦਾ ਕੋਈ ਪੈਮਾਨਾ ਨਹੀਂ ਹੈ ਕਿਉਂਕਿ ਜਿਹੜਾ ਸੋਸ਼ਲ ਮੀਡੀਆ ਹੋਏ ਉਹਨਾਂ ਨੇ ਕਿਹਾ ਚਿਲਿੰਗ ਇਫੈਕਟ ਔਨ ਫ੍ਰੀ ਸਪੀਚ ਕਿ ਕਿਉਂਕਿ there is absolutely no government critic among opposition parties, media, NGOs, activists or even general public today who is not afraid of government retribution. कि NGOs हों, political parties, media, even social media सारे खौफजदा ने कि भाई ये साडे ते कार्रवाई होएगी। This has produced a chilling effect on free speech in India. Everyone is self-censoring. This is not the freedom our founders fought for कि ਇਹ ਆਜ਼ਾਦੀ ਥੋੜੀ ਹੈ ਜਿਹਦੇ ਲਈ ਸਾਡਿਆਂ ਵਡੇਰਿਆਂ ਨੇ ਕੁਰਬਾਨੀਆਂ ਕੀਤੀਆਂ ਔਰ ਉਹਦੇ ਚ ਉਹਨੇ ਕਲੋਜ਼ ਕੀਤਾ we are already heading towards a situation where no one will be left to dissent ਕੋਈ ਨਹੀਂ ਬਚੇਗਾ ਜਿਹੜਾ ਉਸ ਵਿਰੋਧ ਦੀ ਗੱਲ ਕਰਕੇ ਉੱਥੇ ਸਰਵਾਈਵ ਕਰੇ and nobody seems to be alarmed by it ਇਹ ਜ਼ਿਆਦਾ ਖਤਰਨਾਕ ਹੈ ਕਿ ਇੰਨਾ ਕੁਛ ਚੱਲ ਰਿਹਾ ਪਰ ਇੱਕ ਜਿਹੜਾ ਵੱਡਾ ਤਬਕਾ ਹੈ ਉਹਨਾਂ ਨੂੰ ਇਸ ਦੀ ਕੋਈ ਪਰਵਾਹ ਨਹੀਂ ਹੈ। The descent could be very fast when COVID-19 is contained and economic distress becomes the main story. Modi will be more desperate than he has ever been ਕਿ ਅਜੇ ਤਾਂ ਇਹਦੀ ਆੜ ਦੇ ਵਿੱਚ ਬਹੁਤ ਕੁਝ ਲੁਕਿਆ ਹੋਇਆ ਹੈ ਪਰ ਜਿਉਂ ਹੀ ਇਹ ਘਟੇਗਾ ਔਰ ਇਕਨੋਮੀ ਦਾ ਵੀ ਜਿਹੜਾ ਪਾਸਾ ਪਲਟੇਗਾ when the equivalent of forced sterilization happens again Indians will regret not having spoken up against Modi when he was busy putting political opponents in jails और ਜਿਹੜੀ ਹੈ ਇਸ ਸਾਰੇ ਚੋਂ ਫਿਰ ਲੋਕ ਪਛਤਾਣਗੇ ਕਿ ਜਦੋਂ ਇਹਨਾਂ ਫੇਲਿਅਰਸ ਚੋਂ ਵੀ ਨਿਕਲ ਕੇ ਅੱਗੋਂ ਫੇਲਿਅਰ ਹੋਏਗੀ ਤੇ ਉਹਨਾਂ ਨੂੰ ਚੁੱਕ ਕੇ ਅੰਦਰ ਸੁੱਟਿਆ ਜਾਏਗਾ ਔਰ ਇਹ ਗੱਲ ਕੱਲੀ ਇੱਥੋਂ ਤੱਕ ਨਹੀਂ ਹੈ ਕਿ ਜੀ ਉਹ ਸੀਏ ਪ੍ਰੋਟੈਸਟਰ ਜਾਂ ਦੂਜੇ ਹੁਣ ਦੀਪਿਕਾ ਪਾਦੂਕੋਨ ਮੇਨ ਐਕਟਰੈਸ ਜਿਹਦਾ ਇੱਕ ਨਾਂ ਹੈ ਔਰ ਜਦੋਂ ਦਿੱਲੀ ਦੇ ਵਿੱਚ ਸੀਏ ਪ੍ਰੋਟੈਸਟ ਚੱਲ ਰਹੇ ਸੀ ਔਰ ਉਸ ਦੀ ਉਦੋਂ ਫਿਲਮ ਵੀ ਜਿਹੜੀ ਹੈ ਰਿਲੀਜ਼ ਹੋਣ ਵਾਲੀ ਸੀ ਔਰ ਉਹ ਚੇਚਾ ਜਿਹੜੀ ਹੈ ਉਹ ਸੀਏ ਪ੍ਰੋਟੈਸਟ ਦੇ ਵਿੱਚ ਆਈ ਦਿੱਲੀ ਦੇ ਵਿੱਚ ਔਰ ਹੁਣ ਕਿਵੇਂ ਇਹਨਾਂ ਨੇ ਜਿਹੜੇ ਖਾਨ ਭਰਾ ਨੇ ਉਹਨਾਂ ਨੂੰ ਤਾਂ ਵੈਸੇ ਹੀ ਜਿਹੜਾ ਦੱਬਿਆ ਹੋਇਆ ਤਿੰਨੋਂ ਖਾਨਾਂ ਨੂੰ ਰੀਅਲ ਬ੍ਰਦਰ ਨਹੀਂ ਹੈਗੇ ਪਰ ਫਿਲਮ ਇੰਡਸਟਰੀ ਦੇ ਵੱਡੇ ਉਹਨਾਂ ਦੇ ਉੱਤੇ ਤਾਂ ਉਹ ਜਿਹੜੀ ਕੀ ਹੈ ਉਹ ਰੰਜਨਾ ਕਨੌਤ ਪਹਾੜਨ ਮੰਡੀ ਦੀ ਉਹ ਮਗਰ ਪਾਈ ਹੋਈ ਰਣੌਤ ਸੁਬਰਾਮਨੀਅਮ ਸਵਾਮੀ ਨੇ ਹੁਣ ਇਸ ਦੇ ਉੱਤੇ ਕੇਸ ਚੁੱਕਿਆ ਉਹਦੇ ਪਿਓ ਨੇ ਰਾਜਨ ਸੁਸ਼ਾਂਤ ਹੈ ਸ਼ਾਇਦ ਉਹਦਾ ਨਾਂ ਉਹਨੇ ਇੱਕ ਹੋਰ ਐਕਟਰੈਸ ਨੂੰ ਜਿਹੜੀ ਚੱਕਰਵਰਤੀ ਕੇ ਕੌਣ ਹੈ ਉਹਨੂੰ ਜ਼ਿੰਮੇਵਾਰ ਦੱਸਿਆ ਬਟ ਸੁਬਰਾਮਨੀਅਮ ਸਵਾਮੀ ਉਹਨੂੰ ਵੱਡੀ ਸਾਜ਼ਿਸ਼ ਕਹਿ ਰਹੇ ਔਰ ਮੈਨੂੰ ਲੱਗਦਾ ਵੀ ਇਹਨਾਂ ਨੇ ਉਸ ਸਾਰੇ ਦੇ ਵਿੱਚ ਜਿਹੜੇ ਥੋੜੀਆਂ ਬਹੁਤ ਫੈਮਿਲੀਜ਼ ਕਪੂਰ ਫੈਮਿਲੀ ਆ ਜਾਂ ਦੂਜੀਆਂ ਜਿਹੜੀਆਂ ਕਾਂਗਰਸ ਨਾਲ ਵੀ ਟਾਈ ਰੱਖਦੀਆਂ ਰਹੀਆਂ ਰਿਲੇਟਿਵਲੀ ਲਿਬਰਲ ਨੇ ਮੁਸਲਮਾਨਾਂ ਦੇ ਨਾਲ ਵੀ ਥੋੜਾ ਹੈ ਉਹਨਾਂ ਦੀ ਸਾਂਝ ਸੋ ਉਹਨਾਂ ਸਾਰਿਆਂ ਨੂੰ ਟਾਰਗੇਟ ਕਰਨਾ ਹੁਣ ਇਹ ਜਿਹੜੇ ਦੀਪਿਕਾ ਪਾਦੂਕੋਨ ਨੂੰ ਵੀ ਸਜ਼ਾ ਦੇਣ ਦਾ ਕਿਉਂਕਿ ਇਹਦੇ ਤੇ ਇੱਕ ਰਾਹ ਦੇ ਆਫੀਸਰ ਨੇ ਐਕਸ ਰਾਹ ਆਫੀਸਰ ਅਲੈਜਿਸ ਦੀਪਿਕਾ ਪਾਦੂਕੋਨ went to JNU on instruction of Pakistan's Anil Musarrat was paid ₹5 crore for same ਇਹ ਅਨੀਲ ਮੁਸਰਤ ਇੱਕ ਧਨਾੜ ਪਾਕਿਸਤਾਨੀ ਹੈ ਲੰਡਨ ਚ ਪ੍ਰੋਮੀਨੈਂਟ ਬਿਜ਼ਨਸਮੈਨ ਹੈ ਉਹਦੇ ਕਨੈਕਸ਼ਨ ਇਮਰਾਨ ਖਾਨ ਪਾਕਿਸਤਾਨ ਦੀ ਸਰਕਾਰ ਨਾਲ ਜੋੜੇ ਔਰ ਫਿਰ ਉਹਨੇ ਕਿਹਾ ਜੀ ਕਿ ਇਹ ਜਿਹੜਾ
ਉਹਦੀ ਇੱਕ ਮੈਰਿਜ ਸੀ, ਉਹਦੇ 'ਚ ਫਲਾਂ ਜਿਹੜੇ ਐਕਟਰ ਵੀ ਗਏ ਸੀ ਸਾਰੇ, ਔਰ ਉਹਦੇ ਤੋਂ 5 ਕਰੋੜ ਲਿਆ ਉਹਨਾਂ ਨੇ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੇ ਨੇ ਉਹਨਾਂ ਦੀ ਮੁਸਰਤ, ਅਨੀਲ ਮੁਸਰਤ ਦੀ ਡਾਟਰ ਅਨੁਸ਼ਾ ਮੁਸਰਤ ਦਾ ਜਦੋਂ ਵਿਆਹ ਸੀ, ਗॉट ਮੈਰਿਡ ਇਨ ਲੰਡਨ ਇਨ ਮੈਨਚੈਸਟਰ, ਔਰ ਉਹਦੇ 'ਚ ਇਮਰਾਨ ਖਾਨ ਔਰ ਦੂਸਰੇ ਆਫੀਸ਼ੀਅਲ ਵੀ ਆਏ, ਔਰ ਅਨਿਲ ਕਪੂਰ, ਕਰਨ ਜੌਹਰ, सोनाम Kapoor, Hrithik Roshan and Sunil Shetty were among the prominent names who participated in the marriage. और सूद alleged that Karan Johar was strong intimate relations with Anil, क्योंकि करण जौहर ਦਾ ਨਾਂ ਸੁਸ਼ਾਂਤ ਰਾਜਪੂਤ ਨਾਲ ਦੇ ਮਰਡਰ ਨਾਲ ਵੀ ਜੋੜ ਰਹੀ ਹੈ ਉਹ ਬੀਬੀ ਪਹਾੜਨ। ਔਰ ਇਹ ਸਾਰੇ ਦੇ ਨਾਲ ਜੇ ਹੁਣ ਦੀਪਿਕਾ ਪਾਦੂਕੋਣ ਤੇ ਇੱਕ ਰਾਹ ਦਾ ਆਫੀਸਰ ਕਹਿ ਰਿਹਾ ਜੀ 5 ਕਰੋੜ ਇਹਨੇ ਲੈ, ਸੋ ਮੈਨੂੰ ਲੱਗਦਾ ਹੈ ਵੀ ਆਉਣ ਵਾਲੇ ਦਿਨਾਂ 'ਚ ਇਹ ਜਿਹੜੇ ਥੋੜੇ ਬਹੁਤ, ਕਿਉਂਕਿ ਫਿਲਮ ਇੰਡਸਟਰੀ ਤਾਂ ਵੈਸੇ ਹੀ ਹਿੰਦੂਆਈਜ਼ ਕੀਤੀ ਹੋਈ ਹੈ, ਅਮਿਤਾਭ ਬੱਚਨ ਵਰਗੇ ਜਿਹੜੇ ਮਰਡਰਰ ਜਿਹਨੇ ਨਵੰਬਰ 84 ਦੀ ਸਿੱਖ ਨਸਲਕੁਸ਼ੀ 'ਚ ਇੱਕ ਮੇਨ ਰੋਲ ਅਦਾ ਕੀਤਾ ਹੋਇਆ ਹੈ, ਉਹ ਤਾਂ ਇਹਨਾਂ ਦੇ ਪੂਰੇ ਖੇਡ ਰਹੇ ਨੇ ਖੇਡ। ਔਰ ਇਸੇ ਤਰ੍ਹਾਂ ਉਹ ਦੂਸਰਾ ਕਸ਼ਮੀਰੀ ਪੰਡਤ ਅਨੁਪਮ ਖੈਰ, ਉਹ ਤਾਂ ਪੋਸਟਰ ਬॉय ਹੈ ਹਿੰਦੂ ਤਵੀਆਂ ਦਾ। ਪਰ ਇਹ ਜਿਨ੍ਹਾਂ ਦੇ ਮੈਂ ਨਾਂ ਲਏ ਨੇ ਜਿਹੜੇ ਮਾੜੇ ਇਹ ਨਹੀਂ ਹੈ ਕਿ ਉੱਥੇ ਉਹਨਾਂ ਨੇ ਕੋਈ ਮੁਸਲਮਾਨਾਂ ਦੇ ਹੱਕ 'ਚ ਹਾਂ ਦਾ ਨਾਰਾ ਮਾਰਿਆ, ਜਾਂ ਦੂਜੇ ਜਿਹੜੇ ਜੈਨੂਇਨਲੀ ਬਿਲੀਵ ਕਰਦੇ ਨੇ ਕਿ ਭਾਈ ਡੈਮੋਕ੍ਰੇਸੀ ਹੈ, ਤੁਹਾਨੂੰ ਇਸ ਤਰ੍ਹਾਂ ਨਾ ਕਰੋ। ਸੋ ਉਹ ਵੀ ਸਾਰੇ ਹੁਣ ਉਹਨਾਂ ਨੇ ਪਾਕਿਸਤਾਨੀ ਏਜੰਟ ਬਣਾਉਣੇ ਨੇ। ਔਰ ਅਖਬਾਰਾਂ ਦਾ ਹਾਲ ਕੀ ਹੈ, ਅਸੀਂ ਗੱਲ ਕੀਤਾ ਸੀ ਕਿ ਹੁਣ ਰਾਫੇਲ ਡੀਲ ਦੇ ਹਵਾਲੇ ਨਾਲ ਉਹਨਾਂ ਦਾ ਸਵਾਗਤ ਤਾਂ ਉਵੇਂ ਹੀ ਕਰ ਰਹੇ ਨੇ ਕਿ ਜਿਵੇਂ, ਔਰ ਮੈਨੂੰ ਲੱਗਦਾ ਵੀ ਆਉਣ ਵਾਲੇ ਦਿਨਾਂ 'ਚ ਇਹਨਾਂ ਨੇ ਜਿਹੜਾ ਇਹਨਾਂ ਦੇ ਅਵਤਾਰ ਨੇ ਵਿਸ਼ਨੂੰ ਜੀ ਦੇ ਨਾ ਕਈ ਰਾਮ ਜੀ ਅਵਤਾਰ ਨੇ, ਕ੍ਰਿਸ਼ਨ ਜੀ ਨੇ, ਬੁੱਧ ਨੂੰ ਵੀ ਵਿੱਚ ਬਣਾ ਦਿੱਤਾ ਜਦੋਂ ਬੋਧੀਆਂ ਨੂੰ ਮਾਰਨਾ ਸੀ, ਮੱਛੀ ਵੀ ਅਵਤਾਰ ਹੈ, ਕੱਛੂ ਕੰਮਾ ਵੀ ਅਵਤਾਰ ਹੈ। ਹੁਣ ਆਉਣ ਵਾਲੇ ਦਿਨਾਂ 'ਚ ਪੰਡਤ ਉਹਨਾਂ ਨੇ ਲਾਏ ਹੋਣੇ ਨੇ ਕਿ ਸ਼ਲੋਕ ਘੜੋ ਕਿ ਜਿਹੜੇ ਰਾਫੇਲ ਨੇ ਇਹ ਵੀ ਵਿਸ਼ਨੂੰ ਦਾ ਅਵਤਾਰ ਹੈ। ਔਰ ਇਹ ਮੋਦੀ ਜੀ ਦੀ ਭਗਤੀ ਤੇ ਪ੍ਰਸੰਨ ਹੋ ਕੇ ਵਿਸ਼ਨੂੰ ਜੀ ਨੇ ਇੰਨੇ ਹਜ਼ਾਰ ਮੀਲ ਉੱਥੋਂ ਪੈਰਿਸ ਤੋਂ ਫਲਾਈ ਕਰਕੇ ਜਿਹੜਾ ਉਹ ਇੱਥੇ ਆ ਕੇ ਉਹਨਾਂ ਨੇ ਦੀਦਾਰ ਦਿੱਤੇ ਨੇ। ਔਰ ਇਸ ਸਾਰੇ 'ਚ ਲੇਕਿਨ ਇਹਦੇ ਪਿੱਛੇ ਅੰਬਾਨੀਜ਼ ਜਿਨ੍ਹਾਂ ਨੇ 30,000 ਕਰੋੜ ਦਾ ਪ੍ਰੋਫਿਟ ਬਣਾਇਆ, ਕਿਵੇਂ ਇਹ ਸਾਰਾ ਹੋਇਆ, ਇਹਦੇ ਤੇ ਸਭ ਤੋਂ ਪਹਿਲਾਂ ਜਿਵੇਂ ਅਸੀਂ ਜ਼ਿਕਰ ਕੀਤਾ ਸੀ ਕਿ ਦਾ ਹਿੰਦੂ ਅਖਬਾਰ ਜਿਹੜੀ ਮੈਡਰਾਸ ਤੋਂ ਹੈ, ਉਹਨਾਂ ਦੇ ਇੱਕ ਜਿਹੜਾ ਬੜਾ ਜਿਹਨੂੰ ਤੁਸੀਂ ਕਹਿੰਦੇ ਹੋ ਇੱਕ ਇਹਨਾਂ ਦੇ ਲਈ ਹੁੰਦਾ ਜਰਨਲਿਸਟਾਂ ਦੇ ਯੂਜ਼, ਇਨਵੈਸਟੀਗੇਟਿਵ ਜਰਨਲਿਸਟ, ਉਹਨੇ ਕਿਹਾ ਸੀ ਕਿ ਵੀ ਇਹ ਕੀ ਹੈ, ਕਿੰਨਾ ਇਹਦੇ 'ਚ ਕੀ ਚੱਲਿਆ। ਔਰ ਇਹ ਉਹੀ ਜਰਨਲਿਸਟ ਹੈ ਜਿਹਨੇ ਬੋਫਰਜ਼ ਕਾਂਡ ਨੂੰ ਕੱਢਿਆ ਸੀ। ਔਰ ਉਹਨੇ ਇੱਕ ਇੰਟਰਵਿਊ ਦੇ ਵਿੱਚ ਕਿਹਾ ਕਿ ਭਾਈ ਇਸ ਤੋਂ ਬਾਅਦ ਦਾ ਹਿੰਦੂ ਟੁੱਕ ਏ ਬਿਗ ਹਿੱਟ on advertisement revenue post Rafale expose but will not bend. It was time for news organizations to decide whether they want to pursue independent journalism or toe the establishment line. N Ram ਹੁਣ ਇਹ ਜਿਹੜੇ ਨੇ ਮਿਤਲ ਮੁਖਰਜੀ ਦੇ ਨਾਲ N Ram ਜਿਹੜੇ ਡਾਇਰੈਕਟਰ ਨੇ ਹਿੰਦੂ ਪਬਲਿਸ਼ਿੰਗ ਗਰੁੱਪ ਦੇ ਔਰ ਪੁਰਾਣੇ ਐਡੀਟਰ ਇਨ ਚੀਫ ਨੇ ਹਿੰਦੂ ਗਰੁੱਪ ਦੇ, ਉਹਨਾਂ ਨੇ ਕਿਹਾ ਕਿ ਦਾ ਹਿੰਦੂ ਹੈਜ਼ ਫੇਸਡ a big hit on advertising post the Rafale investigation despite the challenge this had presented to the newspaper. N Ram said I will not bend. ਉਹਨਾਂ ਨੇ ਕਿਹਾ ਜੀ ਜਿਉਂ ਹੀ ਰਫੇਲ ਡੀਲ ਐਕਸਪੋਜ਼ ਕੀਤੀ ਉਹਨਾਂ ਦੀਆਂ ਸਾਰੀਆਂ ਐਡਾਂ ਬੰਦ ਕਰ ਦਿੱਤੀਆਂ, ਪਰ ਉਹ ਕਹਿ ਰਹੇ ਵੀ ਅਸੀਂ ਝੁਕਾਂਗੇ ਨਹੀਂ। ਔਰ ਉਹਦੇ 'ਚ ਉਹਨੇ ਉਹ ਸਾਰਾ ਇਹ ਦੱਸਿਆ ਸੀ ਕਿ ਭਾਈ ਕਿਵੇਂ ਇਹ ਸਾਰੀ ਜਿਹੜੀ ਫਰਾਂਸ ਦੀ ਡਸੌਲਟ ਐਵੀਏਸ਼ਨ ਕੰਪਨੀ ਹੈ ਉਹਨਾਂ ਦੇ ਨਾਲ ਇਹ ਜਿਹੜੀ ਡੀਲ ਇਹਨਾਂ ਨੇ ਬਣਾਈ ਹੈ ਉਸ ਸਾਰੇ ਦੇ ਵਿੱਚ ਕੀ ਗਲਤ ਹੋਇਆ ਹੈ, ਕਿਸ ਤਰੀਕੇ ਦੇ ਨਾਲ ਉਹਨਾਂ ਨੇ। ਪਰ ਉਹਨੇ ਕਿਹਾ ਵੀ ਜੇ ਇਹਨੂੰ ਨਾ ਚੈਲੰਜ ਕੀਤਾ ਇਸ ਸਾਰੇ ਨੂੰ ਤੇ ਫਿਰ ਆਉਣ ਵਾਲੇ ਪੀਰੀਅਡ 'ਚ ਕੋਈ ਵੀ ਆਜ਼ਾਦ ਆਵਾਜ਼ ਨਹੀਂ ਰਹੇਗੀ। ਔਰ ਗੱਲ ਇਹ ਤਾਂ ਚੱਲ ਹੀ ਰਿਹਾ, ਜਿਵੇਂ ਅਸੀਂ ਕੱਲ ਵੀ ਜ਼ਿਕਰ ਕੀਤਾ ਸੀ ਕਿ ਕਿਵੇਂ ਉਹਨਾਂ ਨੇ ਹਿਊਮਨ ਰਾਈਟਸ ਹਿਊਮਨ ਰਿਸੋਰਸ ਮਿਨਿਸਟਰੀ ਨੂੰ ਐਜੂਕੇਸ਼ਨ ਮਿਨਿਸਟਰੀ ਬਣਾ ਦਿੱਤਾ ਹੈ, ਕਰਨਾਟਕਾ ਦੇ ਜਿਹੜਾ ਸਕੂਲ ਟੈਕਸ ਚੋਂ ਟੀਪੂ ਸੁਲਤਾਨ ਗਾਇਬ ਕਰ ਦਿੱਤਾ ਹੈ। ਔਰ ਹੁਣ ਈਵਨ ਕੇਰਲਾ ਵਰਗੀ ਸਟੇਟ ਜਿੱਥੇ ਬੀਜੇਪੀ ਦੀ ਹਕੂਮਤ ਨਹੀਂ ਹੈ, ਅਰੁਣਧੌਤੀ ਰਾਏ ਵਰਗੀ ਬਹਾਦਰ ਆਵਾਜ਼ ਜਿਹੜੀ ਸੱਚ ਦੀ ਗੱਲ ਕਰਦੀ ਇਹਨਾਂ ਨੂੰ ਐਕਸਪੋਜ਼ ਕਰਦੀ ਹੈ। ਔਰ ਇਹ ਖਬਰ ਹੈ ਕੇਰਲਾ ਬੀਜੇਪੀ ਚੀਫ ਸੀਕਸ ਰਿਮੂਵਲ ਆਫ ਅਰੁਣਧੌਤੀ ਰਾਏ ਸਪੀਚ ਫਰੋਮ ਕਾਲੀਕਟ ਯੂਨੀਵਰਸਿਟੀ ਟੈਕਸਟ ਬੁੱਕਸ ਰਾਈਟਸ ਟੂ ਗਵਰਨਰ। ਹੁਣ ਜਿਹੜਾ ਗਵਰਨਰ ਹੈ ਉੱਥੇ ਉਹ ਭਾਵੇਂ ਮੁਸਲਮਾਨ ਨਾਂ ਵਾਲਾ ਹੈ ਪਰ ਉਹ ਹਿੰਦੂ ਤਵੀਆਂ ਨਾਲੋਂ ਵੀ ਜ਼ਿਆਦਾ ਹਿੰਦੂ ਤਵੀ ਹੈ, ਮੋਰ ਲਾਇਲ ਦੈਨ ਦਾ ਕਿੰਗ। ਉਹਨੂੰ ਬੀਜੇਪੀ ਚੀਫ ਕਹਿ ਰਿਹਾ ਕਿ ਵੀ ਇਹ ਜਿਹੜੀ ਉਹਦੀ 2002 ਦੀ ਸਪੀਚ ਹੈ ਅਰੁਣਧੌਤੀ ਰਾਏ's come September speech of 2002
ਇਹ ਕਸ਼ਮੀਰ ਦੇ ਉੱਤੇ ਹੈ ਕਿ ਭਾਈ ਕਿਵੇਂ ਕਸ਼ਮੀਰੀਆਂ ਤੇ ਜ਼ੁਲਮ ਹੋ ਰਹੇ ਨੇ। ਉਹਨੇ ਕਿਹਾ ਜੀ ਉਹ ਤਾਂ ਸੈਪਰੇਟਿਸਟ ਨੂੰ ਸਪੋਰਟ ਕਰ ਰਹੀ ਹੈ ਔਰ ਇਹਨੂੰ ਕੇਰਲਾ ਦੇ ਜਿਹੜਾ ਇਹ ਕਹਿ ਰਿਹਾ ਬੀਜੇਪੀ ਦਾ ਚੀਫ ਕਿ ਕਾਲੀਕਟ ਯੂਨੀਵਰਸਿਟੀ ਦੀਆਂ ਟੈਕਸਟ ਬੁੱਕਸ ਦੇ ਵਿੱਚ ਜਿਹੜੀ ਉਹਦੀ ਸਪੀਚ ਨੂੰ ਕੋਰਸ ਦਾ ਹਿੱਸਾ ਬਣਾਇਆ ਹੋਇਆ ਹੈ, ਇਹਨੂੰ ਉੱਥੋਂ ਕੱਢਿਆ ਜਾਏ। ਸੋ ਇਹ ਗਰਾਊਂਡ ਰਿਐਲਿਟੀਜ਼ ਨੇ ਉਸ ਮੁਲਕ ਦੀਆਂ ਜਿਹੜਾ ਆਪਣੇ ਆਪ ਨੂੰ ਦੁਨੀਆ ਨੂੰ ਵੇਚਣ ਲਈ ਦੁਨੀਆ ਦੀ ਸਭ ਤੋਂ ਵੱਡੀ ਜਮਹੂਰੀਅਤ ਕਹਿੰਦਾ ਹੈ। ਜੇ ਜਮਹੂਰੀਅਤ ਦਾ ਮਤਲਬ ਇਹ ਹੈ ਤਾਂ ਫਿਰ ਇਹ ਦੱਸ ਦਿੱਤਾ ਜਾਏ ਵੀ ਡਿਕਟੇਟਰਸ਼ਿਪ ਕਿਹਨੂੰ ਕਹਿੰਦੇ ਨੇ ਤੇ ਨਾਜ਼ੀਵਾਦ ਕੀ ਸੀ ਜਾਂ ਹਿਟਲਰ ਦਾ ਜਰਮਨੀ ਕੀ ਸੀ ਤੇ ਉਹਨਾਂ ਦੇ ਹਿਟਲਰ ਦੇ ਜਰਮਨ ਚ ਔਰ ਮੋਦੀ ਦੇ ਭਾਰਤ ਦੇ ਵਿੱਚ ਕੀ ਫਰਕ ਹੈ। ਜੀਰਾ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣਾ ਬ੍ਰੇਕ। ਵਿਊਅਰਸ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।